ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਆਰਸੀਐਨ ਕੇਬਲ ਨੈਟਵਰਕਸ ਤੇ ਸ਼ਾਵਾ ਟੀਵੀ ਰਾਹੀਂ ਸਾਡੇ ਨਾਲ ਜੁੜੇ ਹੋਏ ਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN roku ਜਾਦੂ TV TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਲ ਦਾ ਦੂਜਾ ਦਿਨ ਹੈ, यानी कि 2 चेत नानकशाही संमत 549 का दिन है। नवे वरे दे आउण नाल एक बार फिर नानकशाही कैलेंडर का मुद्दा चर्चा का विषय बनया होया। जिथे SGPC वालों सोधिया होया कैलेंडर जारी किया गया, उत्थे ही पंथक जथेबंदियां वालों मूल नानकशाही कैलेंडर 2003 नूं हमायत दी गई है। पाकिस्तान गुरुद्वारा प्रबंधक कमेटी समेत अमरीका, कनेडा और यूरोप के गुरुद्वारा साहिबाना वालों मूल नानकशाही कैलेंडर 2003 अनुसार ही सारे अहम दिहाड़े मनाउण दा संकल्प किया गया। इस बारे अते पंजाब दी सियासत विच आई नवीं तब्दीली बारे अज दे शो विच असीं अमेरिकन गुरुद्वारा प्रबंधक कमेटी के कोआर्डीनेटर डॉक्टर प्रितपाल सिंह नाल गलबात करांगे। आओ अज दी विचार चर्चा की शुरुआत करदे हां। हाँ जी डॉक्टर साहब, वाहिगुरू जी का खालसा वाहिगुरू जी की फतेह। जी वाहिगुरू जी का खालसा वाहिगुरू जी की फतेह। डॉक्टर साहब तुहाडा स्वागत है जी अज दे शो दे विच। जी सब तो पहला तो मैं तुहाडा ते तुहाडे अदारे दा तहे दिलों धन्नवादी हाँ, जिहड़े कि समय समय ते जिहड़े रिलेटेड इशूज़ नूं लिया के संगतां दे नाल विचार साझे करदे ने ते नाल दी नाल ही अज जिवें कि कल 549वें नानकशाही वरे दे मुताबिक जिहड़ा नवां साल सी जी ਉਹਦੀ भी सब संगतां नूं बहुत बहुत मुबारक होवे। जी बिल्कुल नवां साल आ ਇਹ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਅਤੇ ਖਾਲਸਾ ਪੰਥ ਆਪਣੇ ਨਿਸ਼ਾਨੇ ਵੱਲ ਅੱਗੇ ਵਧ ਸਕੇ। ਜੀ ਡਾਕਟਰ ਸਾਹਿਬ, ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਜੀ। ਇਸੇ ਦੇ ਨਾਲ ਅਸੀਂ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਆ ਉਹਦੀ ਸ਼ੁਰੂਆਤ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਅੱਜ ਨਾਨਕਸ਼ਾਹੀ ਕੈਲੰਡਰ ਬਾਰੇ। ਨਾਨਕਸ਼ਾਹੀ ਕੈਲੰਡਰ ਜਿਹੜਾ 2003 ਦੇ ਵਿੱਚ ਲਾਗੂ ਕੀਤਾ ਗਿਆ ਸੀ ਤੇ 2010 ਦੇ ਵਿੱਚ SGPC ਵੱਲੋਂ ਦੁਬਾਰਾ ਉਹਦੇ ਵਿੱਚ ਸੋਧਾਂ ਕਰਕੇ ਉਹਦਾ ਜਿਹੜਾ ਨਾਮ ਹੈ ਉਹ ਨਾਨਕਸ਼ਾਹੀ ਕੈਲੰਡਰ ਹੀ ਰੱਖਿਆ ਗਿਆ, ਪਰ ਉਹਦੇ 'ਚ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਨੇ। ਸੋ ਉਹਦੇ ਤੋਂ ਬਾਅਦ ਜਿੰਨਾ ਵੀ ਸਮਾਂ ਲੰਘਿਆ ਹੁਣ ਤੱਕ, ਅੱਜ ਵੀ ਜਦੋਂ ਹੁਣ ਦੁਬਾਰਾ SGPC ਵੱਲੋਂ ਗਿਆਨੀ ਗੁਰਬਚਨ ਸਿੰਘ ਵੱਲੋਂ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ 549 ਸੰਮਤ ਦਾ, ਤਾਂ ਉਹਦੇ ਤੋਂ ਬਾਅਦ ਵੀ ਜਿਹੜੇ ਰਿਐਕਸ਼ਨ ਦੇਖਣ ਨੂੰ ਮਿਲੇ ਨੇ, ਭਾਵੇਂ ਉਹ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਹੋਣ, ਭਾਵੇਂ ਉਹ ਬਾਹਰਲੇ ਮੁਲਕਾਂ ਦੇ ਵਿੱਚ ਬੈਠੀਆਂ ਹੋਣ, ਤੇ ਖਾਸ ਕਰਕੇ ਜਦੋਂ ਅਸੀਂ ਦੇਖਦੇ ਹਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਤਾਂ ਉਹਨਾਂ ਵੱਲੋਂ ਨਕਾਰਿਆ ਗਿਆ, ਉਹਨਾਂ ਦੇ ਮੂਵ ਨੂੰ ਵੀ ਨਕਾਰਿਆ ਗਿਆ ਤੇ ਉਹਨਾਂ ਨੇ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਸਰਦਾਰ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਗਿਆ ਸੀ ਉਸੇ ਨੂੰ ਸਟਿਕ ਕਰਨ ਦਾ ਜਿਹੜਾ ਅਹਿਦ ਹੈ ਉਹ ਕੀਤਾ ਗਿਆ। ਸੋ ਇਸ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਡਾਇਸਪੋਰਾ ਦੇ ਵਿੱਚ ਕੀ ਦੇਖਦੇ ਹੋ? ਇੱਥੇ ਅਮਰੀਕਾ ਦੇ ਵਿੱਚ ਬੈਠਿਆਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਵੀ ਹੋ, ਆਲੇ ਦੁਆਲੇ ਗੁਰਦੁਆਰਾ ਸਾਹਿਬਾਨਾਂ ਦੇ ਨਾਲ ਤੁਹਾਡੇ ਕੰਟੈਕਟਸ ਵੀ ਹੁੰਦੇ ਆ, ਡੇਲੀ ਦੀ ਤੁਹਾਡੀ ਗੱਲਬਾਤ ਹੈਗੀ ਆ, ਸੋ ਕੀ ਕਹਿਣਾ ਚਾਹੋਗੇ ਇਸ ਸਾਰੇ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਜਦੋਂ ਇਹ 2003 ਦੇ ਵਿੱਚ 2003 ਤੋਂ ਵੀ ਪਹਿਲਾਂ ਇੱਕ ਲੰਬੀ ਪੜ੍ਹਾਈ ਲਿਖਾਈ ਤੋਂ ਬਾਅਦ, ਜੱਦੋਜਹਿਦ ਤੋਂ ਬਾਅਦ ਜਿਹੜਾ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਇਹ ਕੈਲੰਡਰ ਤਿਆਰ ਕੀਤਾ ਸੀ ਜੀ, ਉਹ 2003 ਦੇ ਅਪ੍ਰੈਲ ਦੇ ਵਿੱਚ ਲਾਗੂ ਹੋਇਆ ਸੀ। ਅਸੀਂ ਜਿੱਥੇ ਸਰਦਾਰ ਪਾਲ ਸਿੰਘ ਪੁਰੇਵਾਲ ਦੀ ਵਿਦਵਤਾ ਦੇ ਕਾਇਲ ਵੀ ਹਾਂ ਅਤੇ ਉਹਨਾਂ ਨੂੰ ਇਸ ਸ਼ੁਭ ਕਾਰਜ ਵਾਸਤੇ ਅਸੀਂ ਵਧਾਈ ਵੀ ਦਿੰਦੇ ਹਾਂ ਕਿ ਉਹਨਾਂ ਨੇ ਇੱਕ ਐਡਾ ਵੱਡਾ ਕਾਰਜ ਕੀਤਾ। ਜਿਹੜਾ ਨਾਨਕਸ਼ਾਹੀ ਕੈਲੰਡਰ ਆ ਇਹ ਇਕੱਲਾ ਸਮੇਂ ਦੀ ਗਿਣਤੀ ਘਾਟਾ ਵਾਧਾ ਨਹੀਂ ਹੈ, ਇਹ ਜਿੱਥੇ ਇੱਕ ਵੱਖਰੀ ਸਾਡੀ ਪਛਾਣ ਨੂੰ ਦਰਸਾਉਂਦਾ ਜੀ, ਉੱਥੇ ਨਾਲ ਦੀ ਨਾਲ ਸਾਡੀ ਆਜ਼ਾਦੀ ਦਾ ਵੀ ਇਹ ਪ੍ਰਤੀਕ ਹੈ। ਅਸੀਂ ਜਿਹੜੀ ਸਿੱਖਾਂ ਦੀ ਇੱਕ ਵੱਖਰੀ ਹੋਂਦ ਹੈ ਉਹਦਾ ਇਹ ਮੂਲ ਚਿੰਨ੍ਹ ਹੈ। ਸੋ ਇਹ ਇਕੱਲਾ ਇਸ ਨੂੰ ਸਮੇਂ ਦੇ ਸਾਰਣੀ ਦੇ ਵਿੱਚ ਨਾ ਦੇਖਿਆ ਜਾਵੇ, ਇਹ ਸਾਡੀ ਆਇਡੈਂਟਿਟੀ ਦਾ, ਸਾਡੇ ਬਿਲਕੁਲ ਵੱਖਰੇ ਸਰੂਪ ਦਾ ਇੱਕ ਪ੍ਰਤੀਕ ਹੈ। ਜੇ ਤੁਸੀਂ ਇਹਦੀ ਬਣਤਰ ਤੋਂ ਹੀ ਸ਼ੁਰੂ ਤੋਂ ਦੇਖੋ, ਇਹਦੇ ਵਿੱਚ ਨਿੱਕੇ ਨਿੱਕੇ ਕਿੰਨੇ ਹੀ ਪੁਆਇੰਟਸ ਨੇ ਜਿਹੜੇ ਸਾਡੀ ਜਿਹੜੀ ਸ਼ਖਸੀਅਤ ਆ ਜਾਂ ਸਾਡੀ ਹੋਂਦ ਆ ਉਹਨੂੰ ਵੱਖ ਦਰਸਾਏ। ਜਿਹੜਾ ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਕੈਲੰਡਰ ਆ, ਜਿਹਨੂੰ ਵਿਕਰਮੀ ਕੈਲੰਡਰ ਕਹਿ ਲਓ, ਉਹਦੀ ਜਿਹੜਾ ਸਮੇਂ ਦੀ ਗਿਣਤੀ ਆ, ਇਲਾਹਾਬਾਦ ਚ ਉਜੈਨ ਚ ਇੱਕ ਮੰਦਿਰ ਆ, ਜਦੋਂ ਸੂਰਜ ਦੀ ਪਹਿਲੀ ਕਿਰਨ ਉੱਥੇ ਪੈਂਦੀ ਆ ਉਦੋਂ ਟਾਈਮ ਕੈਲਕੂਲੇਟ ਹੁੰਦਾ।
ਜੀ ਕਿੰਨੇ ਵੱਜ ਕੇ ਕਿੰਨੇ ਮਿੰਟ ਹੋਇਆ। ਅਤੇ ਨਾਨਕਸ਼ਾਹੀ ਕੈਲੰਡਰ ਦੀ ਜਿਹੜੀ ਵਿਲੱਖਣ ਖਾਸੀਅਤ ਹੈ ਉਹ ਇਹ ਆ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸੂਰਜ ਦੀ ਪਹਿਲੀ ਕਿਰਨ ਪੈਂਦੀ ਆ, ਉੱਥੋਂ ਟਾਈਮ ਦੀ ਕੈਲਕੂਲੇਸ਼ਨ ਹੈ ਜਿਹੜੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਇਹ ਕਾਫੀ ਸਾਡਾ ਇਹਨਾਂ ਨਾਲ ਭਿੰਨ ਭੇਦ ਆ। ਪਰ ਪਤਾ ਨਹੀਂ ਕਿਉਂ ਹਿੰਦੁਸਤਾਨ ਦੇ ਲੋਕ ਆਮ ਕਰਕੇ ਤੇ ਸਾਡੇ ਹੀ ਸਿੱਖ ਭਾਈਚਾਰੇ ਦੇ ਕੁਝ ਲੋਕ ਖਾਸ ਕਰਕੇ ਇਸ ਦਾ ਹੀ ਸ਼ੁਰੂ ਤੋਂ ਹੀ ਵਿਰੋਧ ਕਰ ਰਹੇ। ਕਈ ਬੰਦੇ ਜੈਨੂਅਨਲੀ ਬਿਲੀਵ ਕਰਦੇ ਆ ਕਿ ਜਿਹੜਾ ਇਹਦੇ ਵਿੱਚ ਜਿਹੜਾ ਇਹ ਨਵਾਂ ਕੈਲੰਡਰ ਬਣਿਆ ਸੀ ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਵਾਲਾ, ਇਹਦੇ ਵਿੱਚ ਕੁਝ ਘਾਟਾਂ ਨੇ ਜਾਂ ਸੁਧਾ ਹੋਣ ਵਾਲੀਆਂ ਜਿਨ੍ਹਾਂ ਨੂੰ ਕਿ ਅਸੀਂ ਹਮੇਸ਼ਾ ਹੀ ਵੈਲਕਮ ਕੀਤਾ, ਹਮੇਸ਼ਾ ਵੈਲਕਮ ਕਰਾਂਗੇ ਵੀ। ਅਗਰ ਕਿਸੇ ਦੇ ਕੋਈ ਦਾਅਵੇ ਇਤਰਾਜ਼ ਹਨ ਤੇ ਉਹਨਾਂ ਨੂੰ ਉਹ ਵਿਦਵਾਨਾਂ ਦੇ ਸਾਹਮਣੇ ਪੇਸ਼ ਕਰਨ। ਸਾਡਾ ਸੋਧ ਕਮੇਟੀ ਦੇ ਨਾਲ ਵੀ ਪਹਿਲੇ ਦਿਨ ਤੋਂ ਜਿੱਦਣ ਤੋਂ ਉਹਨਾਂ ਨੇ 2010 ਚ ਸੋਧ ਕੀਤੀ ਆ ਉਹਨਾਂ ਨਾਲ ਵੀ ਸਾਡਾ ਇਹੀ ਕਨਫਲਿਕਟ ਹੈ ਕਿ ਤੁਸੀਂ ਜਦ ਇੱਕ ਪ੍ਰੋਸੈਸ ਪ੍ਰੋਸੀਜਰ ਇਨ ਹੋਂਦ ਹੈਗਾ ਤੇ ਤੁਸੀਂ ਉਹਨੂੰ ਫਲੋਟ ਕਰਕੇ ਆਪਣੀ ਮਰਜ਼ੀ ਨਾਲ ਇਹਦੇ ਵਿੱਚ ਕਿਉਂ ਸੋਧਾਂ ਕਰ ਰਹੇ ਹੋ। ਜਦੋਂ ਕੈਲੰਡਰ ਬਣਿਆ ਸੀ ਉਦੋਂ ਇੱਕ ਸਟੀਅਰਿੰਗ ਕਮੇਟੀ ਬਣੀ ਸੀ, ਉਹਦੇ ਵਿੱਚ ਨਾਲ ਹੀ ਇਹ ਕਿਹਾ ਗਿਆ ਸੀ ਕਿ ਅਗਰ ਕੱਲ ਨੂੰ ਕੋਈ ਦਾਅਵੇ ਇਤਰਾਜ਼ ਉੱਠਦੇ ਆ ਇਸ ਕਮੇਟੀ ਦੇ ਕੋਲ ਤੁਸੀਂ ਲੈ ਕੇ ਆਓ ਤੇ ਅਸੀਂ ਇਹਨੂੰ ਕੰਸੈਂਸਸ ਦੇ ਨਾਲ ਹੱਲ ਕਰ ਲਾਂਗੇ। ਉਸ ਕਮੇਟੀ ਦੀ 2000 ਚ ਮੀਟਿੰਗ ਵੀ ਹੁੰਦੀ ਹੈ, ਫਿਰ 5 ਮੈਂਬਰੀ ਕਮੇਟੀ ਬਣਦੀ ਹੈ ਔਰ ਉਹਦੇ ਤੋਂ ਬਾਅਦ ਇੱਕ 2 ਮੈਂਬਰੀ ਕਮੇਟੀ ਸਰਦਾਰ ਅਵਤਾਰ ਸਿੰਘ ਮੱਕੜ ਨੇ ਤੇ ਬਾਬੇ ਤੋਂ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਾਲੀ ਆਪੇ ਹੀ ਬਣਾ ਲਈ ਜੀ। ਉਹਨਾਂ ਦੋਨਾਂ ਨੇ ਰਿਕਮੈਂਡ ਕਰ ਦਿੱਤੀਆਂ ਤੇ ਉਹ ਸੋਧਾਂ ਜਿਹੜੀਆਂ ਉਹ ਪਾਸ ਹੋ ਗਈਆਂ। ਸੋ ਇਹ ਨਾ ਸਾਨੂੰ ਉਦੋਂ ਮਨਜ਼ੂਰ ਸੀ, ਨਾ ਹੁਣ ਮਨਜ਼ੂਰ ਆ, ਨਾ ਅਸੀਂ ਆਉਣ ਵਾਲੇ ਸਮੇਂ 'ਚ ਉਹਨੂੰ ਮਨਜ਼ੂਰ ਕਰਾਂਗੇ। ਅਸੀਂ ਖੁੱਲ੍ਹੇ ਆਮ ਇਹ ਗੱਲ ਕਹਿੰਦੇ ਕਿ ਅਗਰ ਕੋਈ ਕਿਸੇ ਨੂੰ ਵੀ ਕੋਈ ਦਾਅਵਾ ਇਤਰਾਜ਼ ਹੈ ਤੇ ਉਹਨੂੰ ਪੰਥਕ ਜਿਹੜੇ ਕੈਲੰਡਰ ਦੇ ਮਾਹਰ ਵਿਦਵਾਨ ਆ ਉਹਨਾਂ ਦੇ ਸਾਹਮਣੇ ਉਹ ਕਮੇਟੀ ਬਣਾ ਲਈ ਜਾਵੇ, ਉੱਥੇ ਪੇਸ਼ ਕੀਤਾ ਜਾਵੇ। ਅਗਰ ਕੋਈ ਸੋਧ ਹੋਣੀ ਜ਼ਰੂਰੀ ਆ ਜਾਂ ਕਦੇ ਕੈਲਕੂਲੇਸ਼ਨ 'ਚ ਗਲਤੀ ਹੋਈ ਆ ਤੇ ਅਸੀਂ ਉਹਦਾ ਖੜੇ ਮੱਥੇ ਸਵਾਗਤ ਕਰਾਂਗੇ। ਤੇ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਜਦੋਂ 2003 ਚ ਤਲਵੰਡੀ ਸਾਬੋ ਵਿਖੇ ਇਹ ਕੈਲੰਡਰ ਲਾਗੂ ਹੋਇਆ ਸੀ ਉਦੋਂ ਵੀ ਸਰਦਾਰ ਜਿਹੜੇ ਕਿਰਪਾਲ ਸਿੰਘ ਬਡੂੰਗਰ ਆ ਪੜ੍ਹੇ ਲਿਖੇ ਮਤਲਬ ਪ੍ਰੋਫੈਸਰ ਰਹੇ ਨੇ, ਗੱਲ ਨੂੰ ਸਮਝਦੇ ਨੇ ਤੇ ਇਹ ਉਦੋਂ ਪ੍ਰੈਜ਼ੀਡੈਂਟ ਸਨ SGPC ਦੇ। ਜੀ ਬਿਲਕੁਲ। ਤੇ 2003 ਚ ਹੀ ਅਸੀਂ ਉਹਨਾਂ ਨੂੰ ਵਧਾਈ ਦਿੱਤੀ ਸੀ ਉਦੋਂ ਵੀ, ਅਸੀਂ ਹੁਣ ਵੀ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਇਸ ਗੱਲ 'ਚ ਕਿ ਤੁਹਾਡੀ ਕਿਆਦਤ ਵਿੱਚ ਹੀ ਜਿਹੜਾ ਇਹੋ ਕੈਲੰਡਰ ਆ ਉਹ ਲਾਗੂ ਹੋਇਆ ਸੀ। ਅਗਰ ਤੁਸੀਂ ਵੀ ਸਮਝਦੇ ਹੋ ਕਿ ਇਹਦੇ ਵਿੱਚ ਕਿਤੇ ਕੋਈ ਖਾਮੀ ਹੈ ਤੇ ਉਹਨੂੰ ਕੰਸੈਂਸਸ ਦੇ ਨਾਲ ਦੂਰ ਕਰ ਲਿਆ ਜਾਵੇ। ਔਰ ਨਾਲ ਦੀ ਨਾਲ ਜਦੋਂ ਤਲਵੰਡੀ ਸਾਬੋ 'ਚ ਇਹ ਕੈਲੰਡਰ ਪਹਿਲੇ ਦਿਨ ਲਾਗੂ ਹੋਇਆ ਸੀਗਾ ਜੀ ਤੇ ਉਸੇ ਦਿਨ ਹੀ ਪੰਜਾ ਸਾਹਿਬ ਵਿਖੇ ਮੈਂ ਵੀ ਉਸ ਸੰਗਤ 'ਚ ਹਾਜ਼ਰ ਸੀ ਔਰ ਪੰਜਾ ਸਾਹਿਬ ਦੀ ਧਰਤੀ ਦੇ ਵੀ ਇਹ ਕੈਲੰਡਰ ਜਿਹੜਾ ਉਹਨਾਂ ਨੇ ਅਡਾਪਟ ਕਰਕੇ ਲਾਗੂ ਕੀਤਾ ਸੀ। ਔਰ ਉਸ ਦਿਨ ਤੋਂ ਪਾਕਿਸਤਾਨ ਦੇ ਲੋਕਾਂ ਨੇ, ਪਾਕਿਸਤਾਨ ਦੀ ਸਰਕਾਰ ਨੇ, PGPC ਨੇ ਜਾਂ ਵਕਫ ਬੋਰਡ ਨੇ ਇਸ ਗੱਲ ਤੋਂ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਵੀ ਉਹ ਚਟਾਨ ਵਾਂਗ ਇਸ ਕੈਲੰਡਰ ਦੇ ਨਾਲ ਸਾਰੀ ਦੀ ਸਾਰੀ ਜਿਹੜੀ ਪਾਕਿਸਤਾਨ ਦੀ ਸੰਗਤ ਆ ਔਰ ਜਿਹੜੀ ਕਮੇਟੀ ਆ ਉਹ ਇਸ ਗੱਲ ਤੇ ਖੜੀ ਆ ਔਰ ਬਾਰ-ਬਾਰ ਐਲਾਨੀਆਂ ਇਹ ਗੱਲ ਕਹਿੰਦੇ ਨੇ ਕਿ ਅਸੀਂ ਇਹਦੇ ਦੇ ਨਾਲ ਖੜੇ ਆ। ਅਗਰ ਸੇਮ ਸਿਚੁਏਸ਼ਨ ਅਗਰ ਕੋਈ ਇਹਦੇ ਵਿੱਚ ਕੋਈ ਸੋਧ ਕਰਨੀ ਆ ਤੇ ਵਿਦਵਾਨਾਂ ਦੀ ਕਮੇਟੀ ਬਣਾ ਕੇ ਉਹਦੇ ਵਿੱਚ ਸੋਧ ਕਰ ਲਈ ਜਾਵੇ, ਸਾਨੂੰ ਉਹ ਖਿੜੇ ਮੱਥੇ ਪ੍ਰਵਾਨ ਹੋਏਗੀ ਜੀ। ਪਰ ਇਹ ਜਿਹੜੀਆਂ ਸੋਧਾਂ ਹੋਈਆਂ ਸੀ ਇਹਦੇ ਵਿੱਚ ਇੱਕ ਲੰਬੀ ਚਰਚਾ ਦਾ ਵਿਸ਼ਾ ਹੈ, ਮੈਂ ਬਹੁਤ ਇਹਦੇ ਤੇ ਲੰਬਾ ਨਾ ਜਾਵਾਂ ਕਿ ਜਿਹੜੇ ਲੋਕ ਸਾਨੂੰ ਆਪਣਾ ਹਿੱਸਾ ਸਮਝਦੇ ਨੇ, ਹਿੱਸਾ ਤਾਂ ਬੇਸ਼ੱਕ ਸਮਝਣ ਜਿਹੜਾ ਬਰਾਬਰ ਦਾ ਹਿੱਸਾ ਹੁੰਦਾ, ਪਰ ਜਿਹੜੇ ਉਹ ਸਮਝਦੇ ਵੀ ਸਾਡੇ ਵਿੱਚੋਂ ਹੀ ਆ, ਸਾਨੂੰ ਇਨਗਲਫ ਕਰਨਾ ਚਾਹੁੰਦੇ ਆ, ਉਹ ਕਦੀ ਨਹੀਂ ਚਾਹੁੰਦੇ ਕਿ ਸਿੱਖਾਂ ਦੀ ਵੱਖਰੀ ਹੋਣ ਦੀ ਕੋਈ ਗੱਲ ਹੋਵੇ। ਜਿਨ੍ਹਾਂ ਦੀ ਆਪਣੀ ਵੱਖਰੀ ਹੋਣ ਦੇ ਜਿਹੜੇ ਪ੍ਰਤੀਕ ਆ ਉਹ ਸਾਹਮਣੇ ਆਉਣ। ਉਹਨਾਂ ਦੀ ਪਹਿਲੇ ਦਿਨ ਤੋਂ ਹੀ ਖਾਸ ਤੌਰ ਤੇ ਮੇਰਾ ਇਹ ਜਿਹੜਾ ਇਸ਼ਾਰਾ ਹੈ ਉਹ RSS ਵੱਲ ਹੈ ਕਿ ਪਹਿਲੇ ਦਿਨ ਹੀ ਜਦੋਂ ਕੈਲੰਡਰ ਲਾਗੂ ਹੋਇਆ ਸੀ RSS ਦੇ ਮੁਖੀ ਨੇ ਇਹ ਗੱਲ ਕਹੀ ਸੀ ਕਿ ਸਿੱਖ ਇਹਨੂੰ ਕਦੀ ਮਨਜ਼ੂਰ ਨਹੀਂ ਕਰਨਗੇ। ਸੋ ਉਹ ਉਸੇ ਦਿਨ ਤੋਂ ਹੀ
ਇਸ ਗੱਲ ਦੀ ਕੋਸ਼ਿਸ਼ ਵਿੱਚ ਰਹੇ ਨੇ ਔਰ ਕਾਫੀ ਹੱਦ ਤੱਕ ਉਹ ਕਾਮਯਾਬ ਵੀ ਹੋਏ ਇਸ ਕੈਲੰਡਰ ਵਿੱਚ ਸੋਧਾਂ ਕਰਨ ਨੂੰ। ਹੁਣ ਤਾਂ ਉਹਦਾ ਨਾਂ ਹੀ ਜਿਹੜਾ ਹਿੰਦੁਸਤਾਨ ਦੇ ਪੰਜਾਬ ਦੀ ਧਰਤੀ ਤੇ ਜਿਹੜਾ ਕੈਲੰਡਰ ਚੱਲਦਾ ਉਹਦਾ ਨਾਂ ਜ਼ਰੂਰ ਨਾਨਕਸ਼ਾਹੀ ਕੈਲੰਡਰ ਆ, ਪਰ ਟੋਟਲ ਜਿਹੜਾ ਹੈਗਾ ਉਹ ਬਿਕਰਮੀ ਕੈਲੰਡਰ ਆ। ਤੇ ਇਹਦਾ ਅਸੀਂ ਟੋਟਲੀ ਰੱਦ ਕਰਦੇ ਹਾਂ ਔਰ ਜਦ ਤੱਕ ਇਹਦੇ ਵਿੱਚ ਸਹੀ ਤਰੀਕਾ ਅਪਣਾ ਕੇ ਜਿਹੜੀ ਇੱਕ ਪ੍ਰੋਸੀਜਰ ਅਡੋਪਟ ਕੀਤਾ ਸੀ ਬਣਾਉਣ ਵੇਲੇ ਉਹ ਵੀ ਪ੍ਰੋਸੀਜਰ ਅਡੋਪਟ ਕਰਕੇ ਜਿੰਨੀ ਦੇਰ ਤੱਕ ਇਹਦੇ ਨਾਲ ਸੋਧਾਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਅਸੀਂ ਜਿਹੜਾ 2003 ਦਾ ਜਿਹੜਾ ਕੈਲੰਡਰ ਹੈ ਮੂਲ ਰੂਪ ਵਿੱਚ ਅਸੀਂ ਉਹਨੂੰ ਹੀ ਮੰਨਦੇ ਰਹਾਂਗੇ ਔਰ ਸੰਗਤਾਂ ਨੂੰ ਵੀ ਬੇਨਤੀ ਵੀ ਆ, ਅਪੀਲ ਵੀ ਆ ਕਿ ਉਹਦੇ ਨਾਲ ਸਟੈਂਡ ਕਰਨ ਅਤੇ SGPC DGPC ਜਾਂ ਹੋਰ ਸੰਸਥਾਵਾਂ ਜਿਹੜੀਆਂ ਅਜੇ ਤੱਕ ਇਸ ਫੈਸਲੇ ਤੋਂ ਮੁਨਕਰ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿੱਦ ਦਾ ਰਸਤਾ ਛੱਡ ਕੇ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਕਹਿ ਲਓ, ਉਹਦੀ ਹਜ਼ੂਰੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਲਓ, ਸਿੱਖ ਮਤ ਦੇ ਅਨੁਸਾਰ ਸਿੱਖ ਫਲਸਫੇ ਦੇ ਅਨੁਸਾਰ ਅਗਰ ਤੁਹਾਨੂੰ ਕੋਈ ਲੱਗਦਾ ਕਿ ਇਹਦੇ ਵਿੱਚ ਕੋਈ ਕਮੀ ਹੈ ਤੇ ਉਹਨੂੰ ਦੂਰ ਕਰ ਲਿਆ ਜਾਵੇ। ਅਦਰਵਾਈਜ਼ ਕਿਸੇ ਦੇ ਕਹਿਣ ਤੇ ਕਿਸੇ ਦੇ ਪਿੱਛੇ ਲੱਗ ਕੇ ਜਿਹੜੀ ਆਪਣੀ ਵੱਖਰੀ ਹੋਣ ਦਾ ਇੱਕ ਪ੍ਰਤੀਕ ਹੈ ਉਹਨੂੰ ਖਰਾਬ ਨਾ ਕੀਤਾ ਜਾਵੇ। ਜੀ ਬਿਲਕੁਲ ਡਾਕਟਰ ਸਾਹਿਬ, ਜੇ ਇਹਨੂੰ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨਾਲ ਜੋੜ ਕੇ ਦੇਖਣਾ ਹੋਵੇ ਤਾਂ ਜਿਸ ਹਿਸਾਬ ਨਾਲ ਹੁਣ ਸਿਆਸਤ ਨੇ ਕਰਵਟ ਲਈ ਹੈ ਪੰਜਾਬ ਦੇ ਵਿੱਚ, ਕਿਤੇ ਨਾ ਕਿਤੇ ਸਿਆਸੀ ਸਫਾਂ ਦੇ ਵਿੱਚ ਤੇ ਜਿਹੜੇ ਪੰਥਕ ਹਲਕੇ ਹੈਗੇ ਆ ਉਹਨਾਂ ਦੇ ਵਿੱਚ ਚਰਚਾ ਬਣੀ ਹੋਈ ਹੈ ਕਿ ਹੁਣ ਜਿਹੜੇ ਅਕਾਲੀ ਹੈਗੇ ਆ, ਅਕਾਲੀ ਦਲ ਬਾਦਲ ਹੈਗਾ, ਉਹ ਪੰਥਕ ਏਜੰਡੇ ਵੱਲ ਮੁੜ ਪਰਤੇਗਾ। ਤਾਂ ਕੀ ਇਸ ਗੱਲ ਦੀ ਤੁਹਾਨੂੰ ਸੰਭਾਵਨਾ ਲੱਗਦੀ ਹੈ ਵੀ ਕਿਉਂਕਿ ਤੁਸੀਂ ਆਪ ਹੀ ਮੈਂਸ਼ਨ ਕੀਤਾ ਹੈ ਕਿ ਪ੍ਰੋਫੈਸਰ ਬਡੂੰਗਰ ਹੀ ਉਦੋਂ ਪ੍ਰਧਾਨ ਸੀ SGPC ਦੇ ਜਦੋਂ ਮੂਲ ਨਾਨਕਸ਼ਾਹੀ ਕੈਲੰਡਰ ਪਹਿਲਾਂ 2003 ਦੇ ਵਿੱਚ ਲਾਗੂ ਹੋਇਆ, ਵੀ ਹੁਣ ਦੁਬਾਰਾ ਜਿਹੜਾ ਹੈਗਾ ਉਹ ਸੋਧਾਂ ਨੂੰ ਦਰਕਿਨਾਰ ਕਰਦਿਆਂ ਹੋਇਆਂ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਹੈ ਉਹ ਦੁਬਾਰਾ ਲਾਗੂ ਕੀਤਾ ਜਾ ਸਕਦਾ ਹੈ? ਦੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਿਛਲੇ ਲੰਬੇ ਸਮੇਂ ਤੋਂ ਸਿੱਖ ਸਿਆਸਤ ਤੇ ਨਹੀਂ 100% ਕਿਹਾ ਜਾ ਸਕਦਾ, ਪਰ ਅਕਾਲੀ ਸਿਆਸਤ ਦੇ ਉਹ ਤੇ ਪਿਛਲੇ 50 ਸਾਲ ਤੋਂ ਛਾਏ ਹੋਏ ਨੇ ਜੀ। ਤੇ ਉਹਨਾਂ ਨੇ ਕਦੀ ਵੀ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਪੰਥ ਦੀ ਵੱਖਰੀ ਸ਼ਖਸੀਅਤ ਵੱਖਰੀ ਹੋਣ ਦਾ, ਹਾਂ ਇਹਦਾ ਉਹ ਢੋਂਗ ਜ਼ਰੂਰ ਕਈ ਵਾਰੀ ਰਚਦੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਇੱਕਦਮ ਕੋਈ ਉਹਨਾਂ ਦੀ ਸੋਚ ਵਿੱਚ ਬਦਲਾਅ ਆਉਣ ਵਾਲਾ, ਕਿਉਂਕਿ ਸਰਕਾਰ ਭਾਵੇਂ ਬਦਲ ਗਈ ਆ ਪਰ ਉਹਨਾਂ ਤੇ ਕੋਈ ਕਿਸੇ ਹੋਰ ਤਰ੍ਹਾਂ ਦਾ ਪ੍ਰੈਸ਼ਰ ਕੋਈ ਨਹੀਂ। SGPC ਪੂਰੀ ਤਰ੍ਹਾਂ ਉਹਨਾਂ ਦੇ ਕੰਟਰੋਲ ਹੇਠ ਆ ਔਰ ਉਹ ਜਿਹੜੀ ਉਹਨਾਂ ਦੀ ਭਾਈਵਾਲ ਪਾਰਟੀ ਆ ਪੰਜਾਬ ਦੇ ਵਿੱਚ ਉਹਨੂੰ ਪੂਰੀ ਤਰ੍ਹਾਂ ਉਹ ਪ੍ਰਣਾਏ ਹੋਏ ਆ। ਹਾਂ, ਅਗਰ ਸੰਗਤਾਂ ਜਿਸ ਤਰ੍ਹਾਂ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਦਾ ਪਿੰਡਾਂ ਵਿੱਚ ਬਣਨਾ ਬੰਦ ਕੀਤਾ ਸੀ, ਇਹਨਾਂ ਨੂੰ ਸਵਾਲ ਜਵਾਬ ਕਰਦੇ ਸੀ, ਅਗਰ ਇਸ ਤਰੀਕੇ ਨਾਲ ਜਿਹੜੇ SGPC ਦੇ ਮੈਂਬਰ ਹੈ ਉਹਨਾਂ ਦੀ ਪੁੱਛ ਦੱਸ ਕੀਤੀ ਜਾਵੇ, ਉਹਨਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਕਿਹੜੇ ਸਟੈਂਡ ਤੇ ਰਿਲਾਈ ਕਰਦੇ ਹੋ, ਕਿਹੜੇ ਸਟੈਂਡ ਤੇ ਖੜੇ ਹੋ, ਸ਼ਾਇਦ ਫਿਰ ਉਹਨਾਂ ਦੇ ਪ੍ਰੈਸ਼ਰ ਥੱਲੇ ਆ ਕੇ ਕੋਈ ਇੱਦਾਂ ਦੀ ਗੱਲ ਬਣ ਜਾਏ। ਪਰ ਅਜੇ ਤੱਕ ਉਹਨਾਂ ਦੇ ਉੱਪਰ, ਕਿਉਂਕਿ ਤਾਂ ਜਿਹੜੀ ਪੰਜਾਬ 'ਚ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਸਰਕਾਰ ਆਉਣ ਨਾਲ ਇਹਨਾਂ ਤੇ ਕੋਈ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਹੋਊਗਾ ਜਿਹਦੇ ਨਾਲ ਇਹ ਪੰਥਕ ਏਜੰਡੇ ਨੂੰ ਟੋ ਕਰਨਗੇ। ਹਾਂ, ਅਕਾਲੀ ਦਲ ਦੀਆਂ ਸਫਾਵਾਂ ਦੇ ਵਿੱਚ, ਅਕਾਲੀ ਦਲ ਪਾਰਟੀ ਵਿੱਚ ਕੋਈ ਬਦਲਾਅ ਆਉਂਦਾ, ਉਹਦੀ ਲੀਡਰਸ਼ਿਪ ਕਿਤੇ ਬਦਲਦੀ ਆ, ਤਦ ਭਾਵੇਂ ਏਦਾਂ ਦੀ ਗੱਲ ਸੋਚੀ ਜਾ ਸਕਦੀ, ਪਰ ਅਜੇ ਕੋਈ ਇੱਕਦਮ ਜ਼ਾਹਰਾ ਰੂਪ ਵਿੱਚ ਨਜ਼ਰ ਨਹੀਂ ਆਉਂਦੀ। ਜੀ ਬਿਲਕੁਲ। ਡਾਕਟਰ ਸਾਹਿਬ, ਜੇ ਅਸੀਂ ਹੁਣ ਪੰਜਾਬ ਦੀ ਸਿਆਸਤ ਦੇ ਵੱਲ ਨਜ਼ਰ ਮਾਰੀਏ ਤਾਂ ਜਿਹੜਾ ਚੋਣਾਂ ਦੇ ਵਿੱਚ ਬਦਲਾਅ ਹੈ ਇਹਦੇ ਵਿੱਚ ਇਹਨੂੰ ਤੁਸੀਂ ਆਪਣੀਆਂ ਨਿਗਾਹਾਂ ਤੋਂ ਕਿਵੇਂ ਦੇਖਦੇ ਹੋ? ਖਾਸ ਕਰਕੇ ਡਾਇਸਪੋਰਾ ਦੇ ਵਿੱਚ ਬੈਠਿਆ ਹੋਇਆ ਜਦੋਂ ਅਸੀਂ ਦੇਖਿਆ ਕਿ ਇੱਕ ਬਦਲਾਅ ਦੀ ਜਿਹੜੀ ਹਵਾ ਸੀ ਉਹ ਚੱਲ ਰਹੀ ਸੀ ਤੇ ਬਹੁਤਿਆਂ ਨੂੰ ਖਾਸ ਕਰਕੇ ਡਾਇਸਪੋਰਾ ਦੇ ਵਿੱਚ ਆਸ ਸੀਗੀ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਉਸ ਬਦਲ ਦੇ ਵਜੋਂ ਉੱਭਰ ਕੇ ਸਾਹਮਣੇ ਆਊਗੀ, ਪਰ ਉਹ ਨਹੀਂ ਹੋ ਸਕਿਆ। ਬਹੁਤਿਆਂ ਦੀਆਂ ਆਸਾਂ ਟੁੱਟੀਆਂ ਵੀ ਨੇ ਤੇ ਜਿਹੜਾ ਚੇਂਜ ਆਇਆ ਉਹ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਭੁਗਤਿਆ ਪੰਜਾਬ ਦੇ ਵਿੱਚ। ਸੋ ਹੁਣ ਉਹ ਸਰਕਾਰ ਬਣਨ ਜਾ ਰਹੀ ਹੈ, ਉਹਨਾਂ ਦੇ ਵਾਅਦਿਆਂ ਤੱਕ ਮੈਂ ਨਹੀਂ ਹਜੇ ਜਾਂਦਾ, ਪਰ ਜਿਹੜੀ ਇਸ ਚੇਂਜ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ,
ਸਾਰੇ ਪਾਸੇ ਹੀ ਨਾ ਮਤਲਬ ਸਮੇਤ ਅਮਰੀਕਾ ਦੇ ਜਾਂ ਹੋਰ ਕਈ ਸਥਾਨਾਂ ਦੇ ਜਿਹੜੇ ਲੋਕਾਂ ਦੇ ਜਾਂ ਜਿਹੜੇ ਪੋਲ ਐਗਜ਼ਿਟ ਸੀਗੇ ਉਹ ਟੋਟਲੀ ਫਲॉप ਹੋ ਰਿਹਾ, ਗਲਤ ਹੋ ਰਿਹਾ। ਸੇਮ ਸਿਚੁਏਸ਼ਨ ਹੀ ਕੋਈ ਇਹਨੂੰ ਫਰਾਡ ਦੇ ਨਾਂ ਤੇ ਕਹਿ ਰਿਹਾ, ਕੋਈ ਕਹਿ ਰਿਹਾ ਜੀ ਇਹਦੇ ਵਿੱਚ ਵੋਟਾਂ ਦੀ ਗਿਣਤੀ ਵੱਧ ਘੱਟ ਹੋਈ ਆ ਜਾਂ ਜਿਹੜੀਆਂ ਮਸ਼ੀਨਾਂ ਕਿਸੇ ਨੇ ਖਰਾਬ ਕਰ ਦਿੱਤੀਆਂ। ਪਰ ਮੈਨੂੰ ਲੱਗਦਾ ਵੀ ਜਿਹੜੀ ਇੱਕ ਗੱਲ ਸਿੱਧੀ ਜੀ ਸਮਝ ਆਉਂਦੀ ਆ ਕਿ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਨੇ ਜਿਹੜੇ ਬਾਹਰਲੇ ਲੋਕਾਂ ਦੀ ਹਕੂਮਤ ਸੀਗੀ, ਮੈਨੂੰ ਲੱਗਦਾ ਉਹਨੂੰ ਪਸੰਦ ਨਹੀਂ ਕੀਤਾ ਉਹਨਾਂ ਨੇ ਜੀ। ਜਿਹੜੇ ਬਾਹਰੋਂ ਆ ਕੇ ਕੋਈ, ਮੇਰਾ ਇਸ਼ਾਰਾ ਸਿੱਧਾ ਹੀ ਕੇਜਰੀਵਾਲ ਤੇ 2-3 ਇਸ਼ੂ ਜਿਹੜੇ ਬੜੇ ਸਾਹਮਣੇ ਆਏ। ਕਰਪਸ਼ਨ ਦਾ ਤਾਂ ਮੈਨੂੰ ਲੱਗਦਾ ਕੋਈ ਇਸ਼ੂ ਨਹੀਂ ਹੈਗਾ ਪੰਜਾਬ ਦੇ ਵਿੱਚ। ਮਤਲਬ ਸੌਰੀ ਟੂ ਸੇ ਦੈਟ ਵੀ ਉਹਨੂੰ ਗਿਣਦੇ ਨਹੀਂ ਲੋਕ ਕਿ ਕਰਪਸ਼ਨ ਵੀ ਕੋਈ ਮਤਲਬ ਇਸ਼ੂ ਆ। ਮੈਨੂੰ ਲੱਗਦਾ ਪਾਣੀ ਦੇ ਇਸ਼ੂ ਤੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਬਿਲਕੁਲ ਨਹੀਂ ਬੋਲੀ ਤੇ ਇਹ ਵੀ ਇੱਕ ਕਾਰਨ ਹੋ ਸਕਦਾ। ਤੇ ਬਾਕੀ ਅਖੀਰਲੇ ਦਿਨਾਂ 'ਚ ਜਿਹੜੀ ਇਸ ਤਰ੍ਹਾਂ ਲੱਗਦਾ ਵੀ ਜਿਹੜੀ ਅਕਾਲੀ ਦਲ ਨੇ ਆਪਣੀ ਹਾਰ ਦੇਖ ਕੇ ਹੋ ਸਕਦਾ ਜਿਹੜਾ ਆਪਣਾ ਭਾਰ ਆ ਉਹ ਕਾਂਗਰਸ ਦੇ ਪਿੱਛੇ ਪਾਤਾ ਹੋਵੇ ਤੇ ਉਹਨਾਂ ਨੂੰ ਕਾਫੀ ਜਿਹੜੀਆਂ ਸੀਟਾਂ, ਪਰ ਨਤੀਜੇ ਜਿਹੜੇ ਆ ਉਹ ਬੜੇ ਹੈਰਾਨੀਜਨਕ ਆ। ਆਉਣ ਵਾਲੇ ਦਿਨਾਂ 'ਚ ਜਿੱਦਾਂ ਹੁਣ ਲੋਕ ਇਹਦੀ ਪੁਣ ਛਾਣ ਕਰ ਰਹੇ ਆ ਤੇ ਹੋ ਸਕਦਾ ਕੋਈ ਚੰਗੇ ਸਾਰਥਕ ਰਿਜ਼ਲਟ ਸਾਹਮਣੇ ਆਉਣ ਕਿ ਕੀ ਹੋਇਆ ਜੀ, ਪਰ ਅਜੇ ਤੱਕ ਕੋਈ ਬਹੁਤੀ ਗੱਲ ਨਜ਼ਰ ਨਹੀਂ ਆਉਂਦੀ। ਤੇ ਇਸ ਗੱਲ ਦਾ ਮਤਲਬ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਜਿਹੜਾ ਲੋਕਾਂ ਦਾ ਫਤਵਾ ਆ ਉਹਨੂੰ ਪ੍ਰਵਾਨ ਕਰਨਾ ਚਾਹੀਦਾ। ਤੇ ਜਿੱਥੋਂ ਤੱਕ ਚੇਂਜ ਦਾ ਤਲਕ ਆ, ਪੰਜਾਬ ਦੀ ਜਿਹੜੀ ਦੇਖੋ, ਪੰਜਾਬ ਮੀਨਜ਼ ਸਿੱਖ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੀ। ਜਿਹੜਾ ਸਾਡਾ ਸੋਚਣ ਦਾ ਤਰੀਕਾ ਆ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਇੱਕਦਮ ਸਾਡੇ ਜਿਹੜਾ ਸਿੱਖ ਜਿਹੜਾ ਚਿਹਰਾ ਹੈ ਉਹ ਸਾਹਮਣੇ ਆਉਂਦਾ। ਔਰ ਪੰਜਾਬ ਨੂੰ ਪਿਛਲੇ ਮਤਲਬ ਲੰਬੇ ਸਮੇਂ ਤੋਂ ਚਾਹੇ ਉਹ ਕਦੀ ਮੁਗਲ ਆ ਗਏ, ਕਦੀ ਬ੍ਰਿਟਿਸ਼ ਆ ਗਏ, ਕਦੀ ਕੋਈ ਆ ਗਏ, ਇਹੀ ਇੱਕ ਸੈਂਟਰਲ ਪੁਆਇੰਟ ਰਿਹਾ ਜਿਹਨੂੰ ਹਮੇਸ਼ਾ ਹੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਆ ਵਿਰੋਧੀਆਂ ਨੇ। ਮਤਲਬ ਹਰੀ ਸਿੰਘ ਨਲੂਏ ਦੇ ਵੇਲੇ ਜਿਹੜਾ ਪੱਛਮ ਵਾਲੇ ਪਾਸਿਓਂ ਉੱਧਰੋਂ ਹਮਲੇ ਹੁੰਦੇ ਸੀ ਉਹ ਬੜੇ ਔਖੇ ਹੋ ਕੇ ਸਿੱਖਾਂ ਨੇ ਰੋਕੇ ਜੀ ਵੀ ਪੰਜਾਬ ਤੇ ਕੋਈ ਹਮਲਾ ਨਾ ਹੋਵੇ। ਉਹ ਬੰਦ ਹੋਏ ਤਾਂ ਮੁੜ ਕੇ ਇੱਧਰਲੇ ਹਿੰਦੁਸਤਾਨ ਵਾਲੇ ਪਾਸਿਓਂ ਸ਼ੁਰੂ ਹੋ ਗਿਆ। ਤੁਸੀਂ ਦੇਖੋ ਨਾ, ਮਤਲਬ ਰਣਜੀਤ ਸਿੰਘ ਦੇ ਵੇਲੇ ਵੀ ਇਕੱਲਾ ਹੀ ਪੰਜਾਬ ਹੈ, ਸਾਰਾ ਹੀ ਹਿੰਦੁਸਤਾਨ ਜਿਹੜਾ ਸੀਗਾ ਗੋਰਿਆਂ ਸਮੇਤ ਚੜ੍ਹ ਕੇ ਆ ਗਿਆ। ਸੋ ਇਹ ਮਤਲਬ ਪੰਜਾਬ ਦੀ ਤਰਾਸਦੀ ਕਹਿ ਲਓ ਜਾਂ ਪੰਜਾਬ ਦੀ ਸਿਚੁਏਸ਼ਨ ਹੀ ਇੱਦਾਂ ਦੀ ਆ ਜੀ। ਸ਼ੁਰੂ ਤੋਂ ਹੀ ਇਹਦੀ ਹੋਂਦ ਨੂੰ ਮਿਟਾਉਣ ਵਾਸਤੇ ਜਿਹੜੇ ਆ ਹਮਲੇ ਆ ਇਹ ਹੁੰਦੇ ਰਹੇ। ਤੇ ਜਦੋਂ ਤੱਕ ਸਿੱਖਾਂ ਨੇ ਇੱਥੇ ਰਾਜ ਭਾਗ ਦੀ ਸੁਰਤ ਸੰਭਾਲੀ ਆ, ਸਿੱਖਾਂ ਨੇ ਇਸ ਗੱਲ ਦਾ ਡਟ ਕੇ ਇੱਥੇ ਮੁਕਾਬਲਾ ਕੀਤਾ ਔਰ ਕਰਦੇ ਵੀ ਰਹਿਣਗੇ। ਔਰ ਹਿੰਦੁਸਤਾਨ ਵਾਸੀਆਂ ਨੂੰ ਅਸੀਂ ਵਾਰਨਿੰਗ ਵੀ ਦਿੰਦੇ ਹਾਂ, ਅਪੀਲ ਵੀ ਕਰਦੇ ਹਾਂ ਕਿ ਸਿੱਖਾਂ ਦੇ ਨਾਲ ਜਿਹੜਾ ਤੁਸੀਂ ਇੱਕ ਦੁਸ਼ਮਣੀ ਦਾ ਰਸਤਾ ਪਾਇਆ ਹੋਇਆ, ਇਹਨਾਂ ਦੀ ਜਿਹੜੀ ਹਸਤੀ ਆ ਉਹਨੂੰ ਨਿਸਤੋ ਨਬੂਦ ਕਰਨ ਤੇ ਲੱਗੇ ਹੋਏ ਹੋ, ਇਹ ਰਸਤਾ ਛੱਡ ਕੇ ਸਿੱਧੇ ਰਸਤੇ ਤੇ ਆਓ। ਸਾਰੀ ਜਿਹੜੀ ਉਸ ਖਿੱਤੇ ਦੀ ਜਿਹੜੀ ਸ਼ਾਂਤੀ ਆ ਉਹਨੂੰ ਤੁਸੀਂ ਭੰਗ ਨਾ ਕਰੋ ਜੀ। ਅਸੀਂ ਖੁਦ ਵੀ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਔਰ ਅਸੀਂ ਚਾਹੁੰਦੇ ਹਾਂ ਵੀ ਸਾਡਾ ਆਲਾ ਦੁਆਲਾ ਵੀ ਜਿਹੜਾ ਹੈਗਾ ਉਹ ਮਤਲਬ ਸ਼ਾਂਤੀ ਨਾਲ ਰਹੇ। ਪਰ ਮੈਨੂੰ ਲੱਗਦਾ ਨਹੀਂ ਇਹਦੇ ਸਿਰਫ ਜਿਹੜੇ ਪਿਛਲੇ 200-300 ਸਾਲ 400 ਸਾਲ ਦੀ ਹਿਸਟਰੀ ਦੇਖ ਲਓ, ਇਹਦੇ ਹਮਲੇ ਦੇ ਰੂਪ ਬਦਲਦੇ ਰਹੇ ਆ। ਕਦੀ ਕਿਸੇ ਤਰ੍ਹਾਂ ਹਮਲਾ, ਕਦੀ ਕਿਸੇ ਤਰ੍ਹਾਂ। ਅੱਜ ਪਾਣੀ ਦੇ ਨਾਂ ਤੇ ਹਮਲਾ ਹੋ ਰਿਹਾ, ਕੱਲ ਨੂੰ ਕਲਚਰ ਦੇ ਨਾਂ ਤੇ ਹਮਲਾ ਹੋ ਰਿਹਾ। ਸੋ ਇਹ ਜ਼ਿਆਦਾ ਇਸ ਪੰਜਾਬ ਦੀ ਧਰਤੀ ਤੇ ਹੈ ਜਿੱਥੇ ਸਿੱਖ ਵਸੋਂ ਜੀ। ਡਾਕਟਰ ਪ੍ਰਿਤਪਾਲ, ਜਿਵੇਂ ਤੁਸੀਂ ਪਾਣੀਆਂ ਦੀ ਗੱਲ ਕੀਤੀ ਹੈ ਤੇ ਹੋਰਾਂ ਦੀ ਗੱਲ ਕੀਤੀ ਹੈ, ਜਿਹੜੀ ਪੰਜਾਬ ਦੇ ਵਿੱਚ ਚੇਂਜ ਆਈ ਹੈ, ਜਿਵੇਂ ਕੈਪਟਨ ਅਮਰਿੰਦਰ ਸਿੰਘ ਹੁਣ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਆ ਤੇ ਉਹਨਾਂ ਵੱਲੋਂ ਪਾਣੀਆਂ ਦੇ ਮੁੱਦੇ ਤੇ ਵੀ ਸਟੈਂਡ ਲੈਣ ਦੀ ਗੱਲ ਹੈ। ਜਿਹੜੇ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਗਿਆ
ਕਿਸਾਨਾਂ ਦੇ ਹਵਾਲੇ ਨਾਲ ਵੀ ਉਹਨਾਂ ਦਾ ਸੀ ਕਿ ਮੈਂ ਕਰਜ਼ਾ ਜਿਹੜਾ ਹੈਗਾ ਕਿਸਾਨਾਂ ਦਾ ਉਹ ਮਾਫ ਕਰ ਦੂੰਗਾ, ਮਾਫ ਕਰਵਾਊਂਗਾ, ਉਹਦੇ ਤੇ ਕੰਮ ਕੀਤਾ ਜਾਵੇਗਾ। ਤੇ ਨਾਲ ਹੀ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਹੈਗਾ ਉਹਨਾਂ ਦਾ ਸੀਗਾ ਕਿ ਇਹਨੂੰ 100 ਦਿਨਾਂ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਨੱਥ ਪਾਈ ਜਾਵੇਗੀ। ਸੋ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ ਇਹ ਪੰਜਾਬ ਦੇ ਇਹਨਾਂ ਮੁੱਦਿਆਂ ਦੇ ਉੱਪਰ ਕੁਝ ਡਿਲੀਵਰ ਕਰਨ ਦੇ ਵਿੱਚ ਜਿਹੜੀ ਨਵੀਂ ਸਰਕਾਰ ਬਣਨ ਜਾ ਰਹੀ ਹੈ ਉਹ ਕਾਮਯਾਬ ਹੋ ਸਕੇਗੀ? ਦੇਖੋ, ਜਿਹੜਾ ਤੱਕ ਹੈ ਨਾ ਪਾਣੀ ਦਾ ਇਸ਼ੂ ਆ, ਉਦੋਂ ਇਹਨਾਂ ਦਾ ਚੰਗਾ ਸਟੈਂਡ ਸੀ ਕੈਪਟਨ ਅਮਰਿੰਦਰ ਸਿੰਘ ਦਾ, ਪਰ ਉਹਦੇ ਨਾਲ ਹੀ ਉਹਨਾਂ ਦੀ ਪਾਰਟੀ ਨੇ ਕਾਫੀ ਝਾੜ ਪਾਈ ਉਹਨਾਂ ਨੂੰ, ਤੇ ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਫਿਰ ਉਹ ਵਿਦਡਰਾਲ ਦੀ ਪੋਜੀਸ਼ਨ ਤੇ ਚਲੇ ਗਏ। ਆਉਣ ਵਾਲੇ ਸਮੇਂ 'ਚ ਹੀ ਹੁਣ ਕਿੱਦਾਂ ਇਸ ਇਸ਼ੂ ਤੇ ਮੂਵ ਕਰਦੇ ਆ, ਆਉਣ ਵਾਲੇ ਸਮੇਂ 'ਚ ਹੀ ਇਹ ਤਾਂ ਪਤਾ ਲੱਗੂਗਾ। ਜਿੱਥੇ ਤੱਕ ਡਰੱਗ ਦਾ ਹੈਗਾ, ਠੀਕ ਆ, ਉਹ ਜੇ ਕੋਸ਼ਿਸ਼ ਕਰਨ ਤੇ ਪੰਜਾਬ ਨੂੰ ਦੀ ਜਿਹੜੀ ਜਵਾਨੀ ਆ ਉਹਨੂੰ ਤਬਾਹੀ ਤੋਂ ਬਚਾਇਆ ਜਾ ਸਕਦਾ। ਤੇ ਇਹਦੇ ਵਿੱਚ ਜਿਹੜੇ ਮਤਲਬ ਛੋਟੇ ਮੋਟੇ ਬੰਦਿਆਂ ਨੂੰ ਫੜ ਕੇ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕਰਨਗੇ ਵੀ ਅਸੀਂ ਡਰੱਗ ਕੰਟਰੋਲ ਕੀਤੀ ਹੈ, ਪਰ ਬੰਦੇ ਤਾਂ ਵਿੱਚ ਬੈਠੇ ਆ ਸੱਤਾ ਦੇ ਦੂਸਰੇ ਪਾਸੇ, ਜਿਹੜੇ ਹੁਣੇ ਹੀ ਸੱਤਾ ਤੋਂ ਲਾਂਭੇ ਹੋਏ ਆ। ਇਹਨਾਂ ਨੂੰ ਇਹ ਕਿੱਦਾਂ ਨੱਥ ਪਾਉਂਦੇ ਆ, ਮੈਨੂੰ ਲੱਗਦਾ ਨਹੀਂ ਕਿ ਜਿਹੜੇ ਲੋਕ ਜ਼ਿੰਮੇਵਾਰ ਆ ਉਹਨਾਂ ਨੂੰ ਕੈਪਟਨ ਸਾਹਿਬ ਕੋਈ ਇਸ ਤਰ੍ਹਾਂ ਦੀ ਸਜ਼ਾ ਦਵਾ ਸਕਣਗੇ। ਤੇ ਜਿੱਥੇ ਤੱਕ ਕਰਜ਼ਿਆਂ ਦਾ ਇਸ਼ੂ ਹੈਗਾ, ਥੋੜੇ ਬਹੁਤੇ ਜ਼ਰੂਰ ਉਹ ਮਾਫ ਕਰ ਦੇਣਗੇ, ਪਰ ਜੇ ਤੁਸੀਂ ਇਹਨੂੰ ਬਰੋਡਰ ਹਾਲਤ ਵਿੱਚ ਦੇਖੋ ਨਾ, ਪੰਜਾਬ ਦੇ ਉੱਪਰ ਹਜ਼ਾਰਾਂ ਕਰੋੜ ਦਾ ਕਰਜ਼ਾ, ਤੇ ਕਰਜ਼ਾ ਮਾਫ ਜੇ ਕਰ ਵੀ ਦੇਣਗੇ ਤਾਂ ਪੈਸੇ ਕਿੱਥੋਂ ਲਿਆਉਣਗੇ? ਪੈਸਾ ਤਾਂ ਉਹਨਾਂ ਨੂੰ ਸੈਂਟਰ ਨੇ ਦੇਣਾ। ਸੈਂਟਰ ਤੇ ਜਿਹੜੀ ਹੈਗੀ ਆ, ਜਿਹੜੀ ਦੂਸਰੀ ਤੁਹਾਡੀ ਵਿਰੋਧੀ ਸਰਕਾਰ ਆ, ਉਹ ਕਦੀ ਇਹਨਾਂ ਨੂੰ ਇਸ ਗੱਲ ਤੇ ਚੱਲਣ ਨਹੀਂ ਦੇਗੀ। ਪਰ ਇਹ ਸਾਰਾ ਕੁਝ ਜਿੰਨਾ ਹੈਗਾ ਇਹ ਅਜੇ ਕਿਆਸ ਰਾਹੀਂ ਹੈਗੀਆਂ। ਤੇ ਇੱਕ ਗੱਲ ਜ਼ਰੂਰ ਸਾਹਮਣੇ ਆਉਂਦੀ ਆ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਤੋਂ ਪਹਿਲਾਂ 10 ਸਾਲ ਪਹਿਲਾਂ 5 ਸਾਲ ਰਾਜ ਕੀਤਾ ਸੀ, ਹੁਣ ਉਹ ਇਹ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਬਿਲਕੁਲ ਬਦਲ ਕੇ ਉਹ ਸਾਹਮਣੇ ਆਉਣਗੇ। ਔਰ ਇਹਨਾਂ ਦੀ ਥਿੰਕਿੰਗ ਵੀ ਪਿਛਲੇ ਦਿਨਾਂ 'ਚ ਜਿਹੜੇ ਇਹਨਾਂ ਦੇ ਬਿਆਨ ਨੇ, ਖਾਸ ਕਰਕੇ ਜਿਹੜੇ ਸਿੱਖ ਫਲਸਫੇ ਨੂੰ ਦਰਸਾਉਂਦੇ ਵੀ ਆ, ਜਿਹੜੇ ਮਤਲਬ ਇਹਨਾਂ ਦਾ ਸ਼ੁਰੂ ਤੋਂ ਸਟੈਂਡ ਰਿਹਾ ਕਿ ਇਹਨਾਂ ਨੇ ਅਸੀਂ ਕਿਸੇ ਦੇ ਧਰਮ ਦੇ ਜਾਂ ਕਿਸੇ ਦੇ ਧਾਰਮਿਕ ਸਥਾਨ ਦੇ ਅਸੀਂ ਖਿਲਾਫ ਨਹੀਂ ਹੈਗੇ। ਇੱਕ ਨਿੱਕੀ ਜੀ ਗੱਲ ਆ ਵੀ ਆਪਣੇ ਰਾਜਕਾਲ ਦੇ ਵਿੱਚ ਉਸ 5 ਸਾਲ 'ਚ 18-20 ਵਾਰੀ ਦਰਬਾਰ ਸਾਹਿਬ ਗਏ, ਕਦੀ ਵੀ ਉਹ ਹੋਏ ਦੁਰਗਿਆਣਾ ਮੰਦਿਰ ਨਹੀਂ ਗਏ। ਅਸੀਂ ਦੁਰਗਿਆਣਾ ਮੰਦਿਰ ਦੇ ਖਿਲਾਫ ਨਹੀਂ ਹੈਗੇ। ਦੁਰਗਿਆਣਾ ਮੰਦਿਰ ਜਿਹੜਾ ਇੱਕ ਦਰਬਾਰ ਸਾਹਿਬ ਦੇ ਖਿਲਾਫ ਸਾਜ਼ਿਸ਼ ਦੇ ਰੂਪ ਵਿੱਚ ਖੜਾ ਕੀਤਾ ਹੋਇਆ ਚਿੰਨ੍ਹ, ਜੇ ਤੁਸੀਂ ਉਹਨੂੰ ਰੈਕਗਨਾਈਜ਼ ਕਰਦੇ ਆ ਤੇ ਦਰਬਾਰ ਸਾਹਿਬ ਨੂੰ ਡੀ ਰੈਕਗਨਾਈਜੇਸ਼ਨ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਸੋ ਇਹਨਾਂ ਦਾ ਹੁਣ ਪਤਾ ਹੀ ਲੱਗੂਗਾ ਆਉਣ ਵਾਲੇ ਦਿਨਾਂ 'ਚ ਵੀ ਇਹ ਇਸ ਗੱਲ ਤੇ, ਮੈਂ ਇਸ ਗੱਲ ਦੇ ਹੱਕ, ਮੈਂ ਇੱਦਾਂ ਨਹੀਂ ਕਹਿ ਰਿਹਾ ਵੀ ਉਹਨਾਂ ਨੂੰ ਕਿਸੇ ਧਾਰਮਿਕ ਸਥਾਨ ਤੇ ਨਹੀਂ ਜਾਣਾ ਚਾਹੀਦਾ। ਦੇਖੋ, ਪੰਜਾਬ ਦੀ ਜਿਹੜੀ ਸਮੁੱਚੀ ਵਸੋਂ ਉਹਦੇ ਅਸਲੇ ਉਹ ਚੀਫ ਮਿਨਿਸਟਰ ਆ। ਹਰ ਇੱਕ ਦੀਆਂ ਧਾਰਮਿਕ ਭਾਵਨਾਵਾਂ ਨੂੰ ਇਹਨੂੰ ਵੀ ਠੇਸ ਪਹੁੰਚਾਉਣ ਦਾ ਕੋਈ ਹੱਕ ਨਹੀਂ ਹੈਗਾ। ਹਾਂ, ਤੁਹਾਨੂੰ ਜਿਹੜਾ ਤੁਹਾਡੇ ਧਰਮ ਨੇ ਜਿਹੜੀਆਂ ਚੀਜ਼ਾਂ ਮਨਾ ਕੀਤੀਆਂ ਹੋਈਆਂ ਤੁਹਾਡੇ ਆਪਣੇ ਹਿਸਾਬ ਦੇ ਨਾਲ, ਤੁਸੀਂ ਉਹਨਾਂ ਦੇ ਹਿਸਾਬ ਦੇ ਨਾਲ ਤੁਸੀਂ ਜਿੱਥੇ ਮਰਜ਼ੀ ਜਾਓ, ਮੁਸਲਮਾਨ ਵੀ ਹਿੰਦੂ ਵੀ ਸਾਰੇ ਦਰਬਾਰ ਸਾਹਿਬ ਵੀ ਤਾਂ ਆਉਂਦੇ ਹੀ ਆ ਨਾ। ਪਰ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਕਰਨੀਆਂ ਹੁੰਦੀਆਂ ਜਾਂ ਨਹੀਂ ਕਰਨੀਆਂ ਹੁੰਦੀਆਂ। ਪਰ ਮੈਨੂੰ ਲੱਗਦਾ ਨਹੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਉਹ ਪਾਣੀ ਦੇ ਇਸ਼ੂ ਤੇ ਵੀ ਜਾਂ ਧਾਰਮਿਕ ਇਸ਼ੂ ਤੇ ਵੀ ਕੋਈ ਆਪਣੀ ਜਿਹੜੀ ਦਿੱਖ ਆ ਉਹ ਇੱਦਾਂ ਦੀ ਬਣਾ ਸਕਣ। ਹਾਂ, ਅਗਰ ਕੋਈ ਲੋਕ ਸੇਵਾ ਵਿੱਚ ਆ ਕੇ ਪੰਜਾਬ ਦੀ ਜਨਤਾ ਦਾ, ਪੰਜਾਬ ਦੇ ਹੱਕਾਂ ਦੀ ਇਹ ਗੱਲ ਕਰਦੇ ਆ ਤੇ ਅਸੀਂ ਉਹਦਾ ਸਵਾਗਤ ਕਰਾਂਗੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ। ਅੱਜ ਦਾ ਸ਼ੋਅ ਸਾਡਾ ਇੱਥੇ ਹੀ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ ਤੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਅਪੀਲ ਕਰਦਿਆਂ ਕਿ TV 84 ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਤੇ ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।